ਆਪਣਾ ਅਖੂਵਤ ਵਾਲਾ ਜਿਹੜਾ ਸਫ਼ਰ ਹੈ ਜੀ ਜੀ ਇਹ ਕਿਸ ਤਰ੍ਹਾਂ ਸ਼ੁਰੂ ਹੋਇਆ? ਬਸ ਸਰ ਇੱਕ ਨੇਕੀ ਦਾ ਸਫ਼ਰ ਹੈ। ਹਰ ਸ਼ਖਸ ਦੇ ਦਿਲ 'ਚ ਖਾਹਿਸ਼ ਹੁੰਦੀ ਕਿ ਉਹ ਕੋਈ ਚੰਗਾ ਕੰਮ ਕਰੇ, ਆਪਣੇ ਰੱਬ ਨੂੰ ਰਾਜ਼ੀ ਕਰੇ। ਅਤੇ ਇਸੇ ਤਰ੍ਹਾਂ ਦੋਸਤਾਂ ਦੇ ਨਾਲ ਮਿਲ ਕੇ ਅਸੀਂ ਇਹ ਸਫ਼ਰ ਸ਼ੁਰੂ ਕੀਤਾ ਔਰ ਹੁਣ ਤਾਂ 25 ਸਾਲ ਹੋ ਗਏ ਨੇ। ਅਤੇ ਬੁਨਿਆਦੀ ਤੌਰ 'ਤੇ ਮਕਸਦ ਇਹ ਸੀ ਕਿ ਇੱਕ ਐਸਾ ਮੁਆਸ਼ਰਾ ਬਣਨਾ ਚਾਹੀਦਾ ਹੈ ਜਿਹਦੇ 'ਚ ਹਰ ਆਦਮੀ ਖੁਸ਼ ਹੋਵੇ ਅਤੇ ਉਹਨੂੰ ਕੋਈ ਕਿਸੇ ਕਿਸਮ ਦੀ ਮਾਲੀ ਜਾਂ ਸਮਾਜੀ ਮੁਸ਼ਕਲਾਤ ਪੇਸ਼ ਨਾ ਆਉਣ। ਅਤੇ ਫਿਰ ਅਸੀਂ ਸੋਚਿਆ ਕਿ ਵੀ ਇੱਕ ਬਹੁਤ ਬੜਾ ਤਸੱਵਰ ਸੀ ਅੱਲਾ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਦਿੱਤਾ, ਉਹਨੂੰ ਮੁਵਾਖਾਤ ਕਹਿੰਦੇ ਨੇ ਅਰਬੀ ਦੇ ਵਿੱਚ। ਉਹਦਾ ਮਤਲਬ ਹੈ ਭਾਈਚਾਰਾ। ਅਤੇ ਉਹ ਇਸ ਤਰ੍ਹਾਂ ਸੀ ਕਿ ਮੱਕਾ ਦੇ ਜਿਹੜੇ ਮਹਾਜਰ ਸਨ ਔਰ ਮਦੀਨਾ ਦੇ ਜਿਹੜੇ ਅਨਸਾਰ ਸਨ, ਇੱਕ ਬੰਦੇ ਨੇ ਇੱਕ ਬੰਦੇ ਨੂੰ, ਇੱਕ ਖਾਨਦਾਨ ਨੂੰ ਆਪਣਾ ਦੋਸਤ ਬਣਾ ਲਿਆ। ਅਤੇ ਉਹ ਬਾਹਮੀ ਮਦਦ ਦੇ ਜ਼ਰੀਏ ਉਹ ਜਿਹੜੇ ਪਿੱਛੇ ਰਹਿ ਗਏ ਸਨ ਉਹ ਵੀ ਅੱਗੇ ਆਉਣ ਲੱਗ ਪਏ। ਅਤੇ ਅਸੀਂ ਆਖਿਆ ਕਿ ਪਾਕਿਸਤਾਨ ਵਿੱਚ ਅਗਰ 50% ਲੋਕੀ ਗਰੀਬ ਨੇ ਅਤੇ 50% ਗਰੀਬ ਨਹੀਂ ਨੇ, ਅਤੇ ਉਹਨਾਂ ਦੋਨਾਂ ਦੇ ਦਰਮਿਆਨ ਅਗਰ ਰਿਸ਼ਤਾ ਬਣ ਜਾਏ, ਉਹ 50% ਉਹ 50% ਨੂੰ ਆਖਣ ਕਿ ਤੁਸੀਂ ਸਾਡੇ ਦੋਸਤ ਹੋ, ਭਾਈ ਹੋ, ਅਤੇ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਕੇ ਅੱਗੇ ਵਧਣਾ, ਅਤੇ ਉਹ ਸਾਡਾ ਮੁਆਸ਼ਰਾ ਵੀ ਬਿਹਤਰ ਹੋ ਸਕਦਾ। ਤਾਂ ਇਹ ਇੱਕ ਸੁਨਨਤ ਨਬਵੀ ਦੀ ਤਕਲੀਦ ਵੀ ਹੈ, ਪੈਰਵੀ ਵੀ ਹੈ। ਬਿਲਕੁਲ। ਅਤੇ ਮੁਆਸ਼ਰੇ 'ਚ ਗੁਰਬਤ ਔਰ ਨਾਹਮਵਾਰੀ ਖ਼ਤਮ ਕਰਨ ਦਾ ਇੱਕ ਰਸਤਾ ਵੀ ਹੈ। ਅਤੇ ਇਸ ਤਸੱਵਰ ਦੇ ਤਹਿਤ ਫਿਰ ਅਸੀਂ ਆਖਿਆ ਕਿ ਬਈ ਇੱਕ ਕਰਜ਼ ਹਸਨ ਫੰਡ ਬਣਨਾ ਚਾਹੀਦਾ। ਕਰਜ਼ ਹਸਨ ਤੁਸੀਂ ਸਮਝ ਲਓ ਉਧਾਰ, ਜੇ ਤੇ ਸੂਦ ਨਾ ਲਿਆ ਜਾਏ। ਜੀ ਜੀ। ਜਿਹੜਾ ਤੁਸੀਂ ਆਪਣੇ ਕਿਸੇ ਦੋਸਤ ਨੂੰ, ਭੈਣ ਭਾਈ ਨੂੰ ਦਿੰਦੇ ਹੋ, ਜਿੰਨੇ ਪੈਸੇ ਦਿੰਦੇ ਹੋ ਉਹਨੇ ਵਾਪਸ ਲੈਂਦੇ ਹੋ। ਅਤੇ ਅਸੀਂ ਆਖਿਆ ਕਿ ਇਸ ਦੀ ਅਮਲੀ ਸੂਰਤ ਇਸ ਭਾਈਚਾਰੇ ਦੀ ਇਹ ਹੋਏਗੀ ਕਿ ਇੱਕ ਉਧਾਰ ਫੰਡ ਜਾਂ ਕਰਜ਼ ਹਸਨ ਫੰਡ ਬਣੇਗਾ। ਉਹਦੇ 'ਚ ਜਿਹੜੇ ਉਹ 50% ਜਿਹਨਾਂ ਕੋਲ ਅੱਲਾਹ ਤਾਲਾ ਦੀ ਬਹੁਤ ਰਹਿਮਤ ਹੈ, ਉਹ ਆਪਣੇ ਕੁਝ ਜਿਹੜੀ ਅਤਿਆਤ ਨੇ ਉਹਦੇ ਵਿੱਚ ਸ਼ਾਮਲ ਕਰਨਗੇ। ਅਤੇ ਅਖੂਵਤ ਨਾਮੀ ਇੱਕ ਅਦਾਰਾ ਬਣੇਗਾ। ਉਹ ਉਹਨਾਂ ਅਤਿਆਤ ਨੂੰ, ਉਸ ਰਕਮ ਨੂੰ ਉਹਨਾਂ ਲੋਕਾਂ ਨੂੰ ਬਗੈਰ ਸੂਦ ਦੇ ਕਰਜ਼ੇ ਦੀ ਸੂਰਤ ਵਿੱਚ ਦੇਗਾ ਜਿਹੜੇ ਭੀਖ ਨਹੀਂ ਮੰਗਦੇ, ਕੰਮ ਕਰਨਾ ਚਾਹੁੰਦੇ ਨੇ। ਛੋਟਾ ਮੋਟਾ ਕੰਮ, ਕੋਈ ਰੇਹੜੀ ਲਗਾਏ, ਕੋਈ ਫਲ ਵੇਚੇ, ਕੋਈ ਦੁਕਾਨ ਬਣਾਏ, ਕੋਈ ਮੋਟਰਸਾਈਕਲ ਦੀ ਰਿਪੇਅਰ ਕਰੇ, ਕੋਈ ਔਰਤਾਂ ਘਰਾਂ 'ਚ ਕੰਮ ਕਰਨ। ਅਤੇ ਫਲਸਫਾ ਜਿਹੜਾ ਹੈ ਨਾ ਜੀ, ਸੋਚ ਉਹ ਮਵਾਖਾਤ ਹੈ ਔਰ ਉਹਦੀ ਅਮਲੀ ਸੂਰਤ ਕਰਜ਼ ਹਸਨ ਹੈ। ਬਿਲਕੁਲ ਠੀਕ। ਇਹ ਦਾ ਆਗਾਜ਼ ਹੈ। ਤੁਸੀਂ ਇੱਕ ਮਾਰੂਫ ਮੈਡੀਕਲ ਕਾਲਜ ਤੋਂ MBBS ਕੀਤਾ, ਫਿਰ ਉਸ ਤੋਂ ਬਾਅਦ ਤੁਸੀਂ ਅਮਰੀਕਾ ਦੀਆਂ ਬਹੁਤ ਵੱਡੀਆਂ ਯੂਨੀਵਰਸਿਟੀਆਂ 'ਚ ਤਾਲੀਮ ਹੀ ਹਾਸਲ ਕੀਤੀ। ਅਤੇ ਕਿਆ ਇਹ ਜਿਹੜਾ ਨੇਕੀ ਦਾ ਕੰਮ ਤੁਸੀਂ ਸ਼ੁਰੂ ਕੀਤਾ ਹੈ, ਜਿਹੜਾ ਜਜ਼ਬਾ ਤੁਹਾਡੇ ਅੰਦਰ ਪੈਦਾ ਹੋਇਆ, ਕਿਆ ਇਹ ਡਾਕਟਰ ਬਣਨ ਤੋਂ ਬਾਅਦ ਪੈਦਾ ਹੋਇਆ? ਨਹੀਂ ਜੀ, ਦੇਖੋ ਨੇਕੀ ਤੇ ਹਰ ਇਨਸਾਨ ਦੇ ਦਿਲ 'ਚ ਹੁੰਦੀ ਹੈ। ਨੇਕੀ ਦੇ ਨਾਲ ਹੀ ਬੰਦਾ ਪੈਦਾ ਕੀਤਾ ਜਾਂਦਾ ਹੈ। ਅਤੇ ਮੈਂ ਤਾਂ ਹੁਣ ਇਹੀ ਆਖਾਂਗਾ ਜੀ, ਮੇਰੇ ਬਚਪਨ ਵਿੱਚ ਮੇਰੀ ਤਰਬੀਅਤ ਵਿੱਚ ਮੇਰੀ ਮਾਂ ਦਾ, ਮੇਰੇ ਵਾਲਦ ਦਾ ਜਿਹੜਾ ਅਸਰ ਸੀ, ਮੇਰੇ ਦਾਦਾ ਜੀ ਦਾ ਜਿਹੜਾ ਅਸਰ ਸੀ, ਫਿਰ ਮੇਰੇ ਸਕੂਲ ਦੇ ਅਸਾਤਜ਼ਾ ਦਾ ਜਿਹੜਾ ਉਸਤਾਦ ਸਾਡੇ ਸਨ, ਉਹਨਾਂ ਦੀ ਸ਼ਫਕਤ, ਉਹਨਾਂ ਦੀ ਮੁਹੱਬਤ। ਦੋ ਹੀ ਰਸਤੇ ਹੁੰਦੇ ਨੇ ਨਾ, ਇੱਕ ਨੇਕੀ ਦਾ, ਇੱਕ ਬੁਰਾਈ ਦਾ। ਇੱਕ ਰੌਸ਼ਨੀ ਹੈ, ਇੱਕ ਅੰਧੇਰਾ ਹੈ। ਅਤੇ ਇਹ ਤਰਬੀਅਤ ਜਿਸ ਵੇਲੇ ਮਿਲਦੀ ਹੈ ਕਿ ਰੌਸ਼ਨੀ ਵਾਲੇ ਪਾਸੇ ਜਾਣਾ, ਤਾਂ ਫਿਰ ਤੁਸੀਂ ਨੇਕੀ ਦੀ ਤਰਫ ਰਾਗਬ ਹੁੰਦੇ ਹੋ। ਅਤੇ ਫਿਰ ਉਸ ਤੋਂ ਬਾਅਦ ਮੁਲਕ ਦੇ ਵਿੱਚ ਅੱਛੇ ਅਦਾਰੇ ਮਿਲੇ, ਮੈਡੀਕਲ ਕਾਲਜ ਵਿੱਚ ਵੀ, ਫਿਰ ਉਸੇ ਤਰ੍ਹਾਂ ਸਿਵਲ ਸਰਵਿਸ ਵਿੱਚ ਮੈਂ ਰਿਹਾ, ਉੱਥੇ ਵੀ, ਫਿਰ ਬੈਰੂਨੀ ਮੁਲਕ ਵੀ ਰਿਹਾ। ਅਤੇ ਇਹ ਤਮਾਮ ਤਰ ਮੈਂ ਤਾਂ ਇਹ ਕਹਿਣਾ ਵਾ ਕਿ ਰੱਬ ਦੀ ਕਰਮ ਹੈ। ਤੁਸੀਂ ਸਿਵਲ ਸਰਵਿਸ ਦਾ ਜ਼ਿਕਰ ਕੀਤਾ, ਅਤੇ ਸਿਵਲ ਸਰਵਿਸ ਦੇ ਵਿੱਚ ਇੱਕ ਬੜੇ ਪੁਰਕਸ਼ਿਸ਼ ਅਹੁਦੇ ਦੇ ਵਿੱਚ ਤੁਸੀਂ ਉਹਦੇ ਦੇ ਉੱਤੇ ਤੁਸੀਂ ਕੰਮ ਕੀਤਾ, ਅਤੇ ਉਹ ਛੱਡ ਕੇ ਅਤੇ ਇਸ ਪਾਸੇ ਆ ਜਾਣਾ ਇੱਕ ਬੜਾ ਮੁਸ਼ਕਿਲ ਜਿਹਾ ਫੈਸਲਾ ਲੱਗਦਾ ਹੈ। ਅਤੇ ਤੁਸੀਂ ਉਹ ਛੱਡ ਕੇ ਅਤੇ ਇਸ ਪਾਸੇ ਆ ਗਏ, ਇਹ ਕੋਈ ਮੁਸ਼ਕਿਲ ਫੈਸਲਾ ਨਹੀਂ ਸੀ? ਨਹੀਂ, ਦੇਖੋ ਮੁਸ਼ਕਿਲ ਲੋਕਾਂ ਵਾਸਤੇ ਹੋਏਗਾ, ਮੇਰੇ ਵਾਸਤੇ ਤਾਂ ਨਹੀਂ ਸੀ। ਸਹੀ ਹੈ। ਦੇਖੋ ਨਾ, ਇੱਕ ਹੈ ਆਮ ਲੋਕ ਕੀ ਤਸਰ ਲੈਂਦੇ ਨੇ ਜੇ ਮੁਸ਼ਕਿਲ ਫੈਸਲਾ ਹੈ। ਹੋ ਸਕਦਾ ਤੁਹਾਡੀ ਗੱਲ ਦਰੁਸਤ ਹੋਵੇ, ਉਹਨਾਂ ਲੋਕਾਂ ਦੀ ਇਹੀ ਰਾਏ ਹੋਵੇ ਕਿ ਜੀ ਇਸ ਵਿੱਚ ਤਾਕਤ ਹੈ, ਇਸ ਵਿੱਚ ਰੋਬ ਹੈ, ਇਸ ਵਿੱਚ ਦਬਦਬਾ ਹੈ, ਇਹਦੇ 'ਚ ਮੁਰਾਆਤ ਨੇ। ਅਤੇ ਮੈਂ ਇਹਨੂੰ ਕਿਸੇ ਹੋਰ ਅੰਦਾਜ਼ ਵਿੱਚ ਸੋਚਣਾ ਵਾ, ਅਤੇ ਮੈਨੂੰ ਇਸ ਦੇ ਨਾਲੋਂ ਜ਼ਿਆਦਾ ਪੁਰਕਸ਼ਿਸ਼ ਇਹ ਸ਼ੈ ਲੱਗਦੀ ਹੈ ਕਿ ਜਿਸ ਵੇਲੇ ਮੈਂ ਰੱਬ ਕੋਲ ਜਾਵਾਂ ਅਤੇ ਮੇਰੇ ਕੋਲ ਕੋਈ ਸ਼ੈ ਤਾਂ ਹੋਵੇ ਨਾ, ਮੈਂ ਉਹਨੂੰ ਪੇਸ਼ ਕਰ ਸਕਾਂ। ਅਤੇ ਹੁਣ ਦੇਖੋ ਨਾ, ਅਗਰ ਮੈਂ ਇੱਕ ਮੁਸੱਵਰ ਹਾਂ, ਮੈਨੂੰ ਦਿਲ ਕਰਦਾ ਅੱਛੀ ਤਸਵੀਰ ਬਣਾਉਣ 'ਤੇ, ਅਤੇ ਮੈਂ ਕਿਸੇ ਬੈਂਕ 'ਚ ਜਾ ਕੇ ਮੈਨੇਜਰ ਲੱਗ ਜਾਵਾਂ, ਅਤੇ ਉਹ ਮੈਂ ਇਨਸਾਫ ਨਹੀਂ ਕਰ ਪਾਵਾਂਗਾ ਆਪਣੇ ਉਸ ਮੁਸੱਵਰੀ ਦੇ, ਜਿਹੜਾ ਮੇਰਾ ਟੈਲੈਂਟ ਹੈ ਔਰ ਫਿਰ ਜਿਹੜਾ ਮੇਰਾ ਇੱਕ ਨਵੇਂ ਮਨਸਬ ਦਾ ਤਕਾਜ਼ਾ ਹੈ, ਬੈਂਕ ਦੀ ਇੱਕ ਮੁਲਾਜ਼ਮਤ ਹੈ। ਅਤੇ ਇਹ ਦੋਨੋਂ ਸ਼ੈਵਾਂ ਇੱਕ ਹੋਣੀਆਂ ਚਾਹੀਦੀਆਂ ਨੇ। ਯਾਨੀ ਜੋ ਤੁਸੀਂ ਕਰਨਾ ਚਾਹੁੰਦੇ ਹੋ ਔਰ ਖੂਬਸੂਰਤ ਤਰੀਕੇ ਨਾਲ ਕਰਨਾ ਚਾਹੁੰਦੇ ਹੋ, ਅਗਰ ਉਹ ਹੀ ਕਰੋਗੇ ਨਾ, ਤਾਂ ਫਿਰ ਤੁਹਾਡੀ ਜ਼ਿੰਦਗੀ ਬੜੀ ਸੌਖੀ ਹੋ ਜਾਏਗੀ।
ਬਿਲਕੁਲ ਤੁਸੀਂ ਸਹੀ। ਫਿਰ ਆਪਣੇ ਮਕਸਦ ਤੱਕ ਆਸਾਨੀ ਨਾਲ ਪਹੁੰਚ ਜਾਓਗੇ। ਸਰ ਇਸ ਫੈਸਲੇ ਦੇ ਵਿੱਚ ਕਿਆ ਖਾਨਦਾਨ ਵਾਲਿਆਂ ਦੀ ਜਾਂ ਘਰ ਵਾਲਿਆਂ ਦੀ ਰਾਏ ਸ਼ਾਮਿਲ ਸੀ, ਉਹਨਾਂ ਦੀ ਰਜ਼ਾਮੰਦੀ ਸ਼ਾਮਿਲ ਸੀ, ਜਾਂ ਉਹ ਮਤਲਬ ਤੁਹਾਨੂੰ ਰੋਕਦੇ ਰਹੇ ਕਿ ਬਈ ਇਹ ਇਹੋ ਜਿਹੀ ਜਗ੍ਹਾ ਛੱਡ ਕੇ ਤੇ ਤੁਸੀਂ ਨਹੀਂ, ਦੂਸਰੇ ਪਾਸੇ ਸ਼ੁਰੂ ਹੋ ਗਏ? ਮਿਲਾ ਜੁਲਾ ਹੀ ਤਅਸਰ ਸੀ। ਕੁਝ ਉਹਨਾਂ ਨੇ ਆਖਿਆ ਸੋਚ ਲਓ, ਕੁਝ ਉਹਨਾਂ ਨੇ ਆਖਿਆ ਵੀ ਦਿਲ ਦੀ ਗੱਲ ਮੰਨ ਲਓ। ਸਹੀ ਤੇ ਬਹਰਹਾਲ ਮੈਂ ਆਪਣੀ ਬੇਗਮ ਦਾ ਬੜਾ ਮਸ਼ਕੂਰ ਹਾਂ, ਉਹਨੇ ਮੈਨੂੰ ਨਹੀਂ ਰੋਕਿਆ। ਉਹਨੇ ਆਖਿਆ ਜੀ ਠੀਕ ਹੈ, ਅੱਛਾ, ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਅੱਲਾਹ ਤਾਲਾ ਉਹਦੇ 'ਚ ਬਰਕਤ ਪਾਏਗਾ, ਤੇ ਬਸ ਜੋ ਵੀ ਲਿਖਿਆ ਇਨਸ਼ਾਅੱਲਾਹ ਤਾਲਾ ਅੱਛਾ ਹੀ ਫੈਸਲਾ ਤੇ ਹੋਏਗਾ। ਬੱਚਿਆਂ ਦਾ ਕੀ ਰੱਦੇ ਅਮਲ ਸੀ? ਬੱਚੇ ਤੇ ਉਸ ਵਕਤ ਬੜੇ ਛੋਟੇ ਸਨ, ਸਹੀ ਉਹਨਾਂ ਨੂੰ ਤੇ ਇਸ ਚੀਜ਼ ਦਾ ਇਲਮ ਨਹੀਂ ਸੀ। ਅਮਰੀਕਾ ਦੀ ਤਾਲੀਮ ਨੇ ਤੁਹਾਡੇ ਉੱਤੇ ਬੜਾ ਅਸਰ ਕੀਤਾ। ਤੁਸੀਂ ਸਮਝਦੇ ਹੋ ਕਿ ਜਿਹੜੀ ਯੂਰਪ ਦੀ ਤਾਲੀਮ ਹੈ ਉਹ ਪਾਕਿਸਤਾਨ ਦੀ ਤਾਲੀਮ ਨਾਲੋਂ ਸੁਪੀਰੀਅਰ ਹੈ? ਨਹੀਂ ਦੇਖੋ, ਅਸਰ ਤੇ ਮੈਨੂੰ ਉਹ ਟਾਟ ਦੇ ਸਕੂਲ ਦਾ ਮੰਜ਼ਰ ਯਾਦ ਆਉਂਦਾ ਜਿਸ ਵੇਲੇ ਮੈਂ ਥੱਲੇ ਫਰਸ਼ ਤੇ ਕੱਚੀ ਫਰਸ਼ ਤੇ ਫਟੇ ਹੋਏ ਟਾਟ ਤੇ ਬੈਠ ਕੇ ਉਸਤਾਦ ਦੀਆਂ ਗੱਲਾਂ ਸੁਣਦਾ ਸੀ। ਅਸਰ ਤੇ ਮੇਰਾ ਉੱਥੇ ਹੋਇਆ ਨਾ ਜੀ। ਇਨਸਾਨ ਦੀ ਸ਼ਖਸੀਅਤ ਤੇ ਇਬਤਦਾਈ ਸਾਲਾਂ 'ਚ ਬਣ ਜਾਂਦੀ ਹੈ। ਹਾਂ, ਉਹਦੇ 'ਚ ਰਿਫਾਈਨਮੈਂਟ ਆਉਂਦੀ ਹੈ, ਉਹਦੇ 'ਚ ਨਵੀਂ ਸੋਚ ਆਉਂਦੀ ਹੈ, ਨਵੇਂ ਖਿਆਲਾਤ ਆਉਂਦੇ ਨੇ, ਨਵੇਂ ਤਰੀਕਾਕਾਰ ਸਿੱਖਦਾ ਹੈ ਇਨਸਾਨ। ਤੇ ਅਮਰੀਕਾ 'ਚ ਮੈਂ ਗਿਆ ਵਾਂ, ਅਲਹਮਦੁਲਿਲਾ ਉੱਥੇ ਪੜ੍ਹਿਆ, ਅੱਛਾ ਚੀਜ਼ਾਂ ਸਿੱਖੀਆਂ। ਅਮਰੀਕਾ ਦੀ ਤਾਰੀਖ ਦਾ ਮਤਾਲਿਆ ਮੈਂ ਬੜੇ ਗਹਿਰੀ ਨਜ਼ਰ ਨਾਲ ਕੀਤਾ ਕਿ ਉਹ ਬਈ ਅਮਰੀਕਾ ਕਿਵੇਂ ਬਣਿਆ। ਅੱਜ ਤੋਂ ਚੰਦ ਸੌ ਸਾਲ ਪਹਿਲੇ ਤੇ ਉੱਥੇ ਜੰਗਲ, ਬਿਆਬਾਨ, ਸਹਿਰਾ, ਤੇ ਹੁਣ ਉਹ ਦੁਨੀਆ ਦਾ ਇੱਕ ਸਭ ਤੋਂ ਤਾਕਤਵਰ ਮੁਲਕ ਬਣਿਆ ਹੋਇਆ। ਤੇ ਮੈਂ ਉਹਨੂੰ ਇਸ ਅੰਦਾਜ਼ ਦੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹਦੇ 'ਚ ਕੋਈ ਐਸਾ ਸਬਕ ਹੈ ਜਿਹੜਾ ਅਸੀਂ ਪਾਕਿਸਤਾਨ ਲੈ ਕੇ ਜਾ ਸਕੀਏ। ਮੈਂ ਕਈ ਦਫਾ ਕਹਿਣਾ ਹੁੰਦਾ ਕਿ ਮੈਂ ਸਿੱਖਿਆ ਜ਼ਰੂਰ ਹੈ, ਲੇਕਿਨ ਮੈਂ ਮਰੂਬ ਨਹੀਂ ਹੋਇਆ ਉਹਨਾਂ ਕੋਲੋਂ। ਮੈਨੂੰ ਪਤਾ ਹੈ ਕਿ ਅਲਹਮਦੁਲਿਲਾ ਮੇਰੀ ਤਹਿਜ਼ੀਬ ਜਿਹੜੀ ਹੈ ਉਹ ਕਿਸੇ ਤੋਂ ਵੀ ਘੱਟ ਨਹੀਂ ਹੈ। ਮੇਰਾ ਜਿਹੜਾ ਰਵਾਇਤ ਹੈ, ਮੇਰੇ ਜਿਹੜੇ ਦੀਨ ਦੀ ਤਾਲੀਮਾਤ ਨੇ ਉਹ ਸੁਪਰੀਮ ਨੇ। ਇਲਮ ਸਿੱਖਣਾ ਚਾਹੀਦਾ ਹੈ, ਸਾਨੂੰ ਤਾਰੀਖ ਦਾ ਮੁਤਾਲਿਆ ਕਰਨਾ ਚਾਹੀਦਾ ਹੈ। ਅਕਵਾਮ ਆਲਮ ਦੀ ਤਾਰੀਖ ਵੀ ਔਰ ਮੁਸਤਕਬਲ ਵੀ ਔਰ ਹਾਲ ਵੀ ਇਹ ਸਾਡੇ ਸਾਹਮਣੇ ਹੋਣਾ ਚਾਹੀਦਾ। ਬਿਲਕੁਲ ਠੀਕ ਹੈ ਤੇ ਡਾਕਟਰ ਫਿਰ ਤੁਸੀਂ ਸਿੱਖਦੇ ਹੋ। ਅੱਛਾ ਡਾਕਟਰ ਸਾਹਿਬ, ਤੁਸੀਂ ਬਾਹਰ ਦੀ ਤਾਲੀਮ ਹਾਸਲ ਕਰਨ ਤੋਂ ਬਾਅਦ ਜਿਸਲੇ ਪਾਕਿਸਤਾਨ 'ਚ ਤੁਸੀਂ ਆਏ, ਹੁਣ ਇੱਥੇ ਵੀ ਤੁਸੀਂ ਤਾਲੀਮ ਦੇ ਸ਼ੋਬੇ 'ਚ ਵੀ ਕੰਮ ਕਰ ਰਹੇ ਹੋ, ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਅਸੀਂ ਮਤਲਬ ਕਿੰਨਾ ਕੁ ਪਿੱਛੇ ਆ ਉੱਥੋਂ, ਤੇ ਉਹਦੇ ਵਾਸਤੇ ਬਿਹਤਰੀ ਵਾਸਤੇ ਕੀ ਕਰਨਾ ਚਾਹੀਦਾ ਸਾਨੂੰ? ਜੀ ਬਿਲਕੁਲ ਅਸੀਂ ਪਿੱਛੇ ਹਾਂ, ਇਸ ਚੀਜ਼ ਨੂੰ ਤੇ ਸਾਨੂੰ ਇਤਫਾਕ ਕਰਨਾ ਚਾਹੀਦਾ। ਪਿੱਛੇ ਅਸੀਂ ਹਾਂ ਟੈਕਨੋਲੋਜੀ ਦੇ ਵਿੱਚ, ਰਿਸਰਚ ਦੇ ਵਿੱਚ, ਜਸਤਜੂ ਦੇ ਵਿੱਚ, ਇਜਾਦਾਤ ਦੇ ਵਿੱਚ, ਨਵੇਂ ਅਲੂਮ ਸਿੱਖਣ ਦੇ ਵਿੱਚ। ਸਾਡਾ ਤਰੀਕਾ ਤਾਲੀਮ ਵੀ ਹਾਲੇ ਮੌਜੂਦਾ ਅਹਿਦ ਦੇ ਤਕਾਜ਼ਿਆਂ ਦੇ ਮੁਤਾਬਕ ਨਹੀਂ ਹੈ। ਹੁਣ ਜਿਹੜੀ ਨਵੀਂ ਨਸਲ ਆ ਰਹੀ ਹੈ ਉਹ ਟੈਕਨੋਲੋਜੀ ਔਰ ਕੰਪਿਊਟਰ ਔਰ ਬਹੁਤ ਸਾਰੀਆਂ ਹੋਰ ਚੀਜ਼ਾਂ ਦੇ ਨਾਲ ਕੰਫਰਟੇਬਲ ਹੈ। ਅਸੀਂ ਉਤਨੇ ਕੰਫਰਟੇਬਲ ਨਹੀਂ ਹਾਂ, ਅਸੀਂ ਹੋਰ ਤਰੀਕੇ ਨਾਲ ਪੜ੍ਹਿਆ। ਹੁਣ ਮੌਜੂਦਾ ਜਿਹੜਾ ਅਹਿਦ ਦਾ ਤਕਾਜ਼ਾ ਕੁਝ ਹੋਰ ਹੈ, ਤੇ ਯੂਰਪ ਨੇ ਔਰ ਬਾਕੀ ਜਿਹੜੇ ਤਰੱਕੀ ਯਾਫਤਾ ਮਮਾਲਿਕ ਨੇ ਉਹਨਾਂ ਨੇ ਇਸ ਦੇ ਉੱਤੇ ਬੜੀ ਤਹਿਕੀਕ ਕੀਤੀ ਹੈ ਕਿ ਬੱਚੇ ਨੂੰ ਦੀ ਤਾਲੀਮ ਦਾ ਆਗਾਜ਼ ਕਿਸ ਤਰ੍ਹਾਂ ਹੋਣਾ ਚਾਹੀਦਾ ਜੀ। ਤੇ ਉਹ ਸਾਡਾ ਜਿਹੜਾ ਉਸਤਾਦ ਹੈ ਉਹ ਵੀ ਹਾਲੇ ਉਸੇ ਤਰਜ਼ 'ਚ ਤਾਲੀਮ ਦਿੰਦਾ ਜਿਹੜਾ 10 ਸਾਲ 20 ਸਾਲ 50 ਸਾਲ ਪਹਿਲੇ ਦਿੱਤੀ ਜਾਂਦੀ ਸੀ। ਜਦ ਤੱਕ ਇਸ 'ਚ ਤਬਦੀਲੀ ਨਹੀਂ ਆਏਗੀ, ਟੈਕਨੋਲੋਜੀ ਔਰ ਸਕਿੱਲਸ ਓਰੀਐਂਟਡ ਅਸੀਂ ਨਹੀਂ ਹੋਵਾਂਗੇ, ਤੇ ਉਸ ਵੇਲੇ ਤੱਕ ਮੈਂ ਸਮਝਦਾ ਕਿ ਸ਼ਾਇਦ ਸਾਡਾ ਮੁਕਾਬਲਾ ਕਰਨਾ ਮੁਸ਼ਕਲ ਹੋ ਜਾਏ। ਬਿਲਕੁਲ ਤੇ ਸਾਨੂੰ ਹਾਂ ਇੱਕ ਦੂਸਰਾ ਪਹਿਲੂ ਹੈ ਤਾਲੀਮ ਦੇ ਨਾਲ ਤਰਬੀਅਤ ਦਾ, ਇਖਲਾਕੀਆਤ ਦਾ, ਜਿਹੜੀ ਤੁਹਾਡੀਆਂ ਮੋਰਲ ਵੈਲਿਊਜ਼ ਨੇ। ਜੀ ਹਾਂ, ਜੀ ਹਾਂ। ਤੇ ਉਹਦੇ 'ਚ ਸਾਨੂੰ ਕਿਸੇ ਕੋਲੋਂ ਸਿੱਖਣ ਦੀ ਲੋੜ ਨਹੀਂ ਹੈ। ਸਾਡੇ ਕੋਲ ਆਪਣਾ ਇੱਕ ਜਿਹੜਾ ਸਟਰਕਚਰ ਹੈ, ਜਿਹੜਾ ਸਾਡੇ ਕੋਲ ਆਪਣਾ ਫਲਸਫਾ ਹੈ ਹਯਾਤ ਹੈ, ਬਿਲਕੁਲ ਸਹੀ, ਉਹ ਬਹੁਤ ਸੁਪੀਰੀਅਰ ਹੈ। ਬਟ ਫਿਰ ਇਹ ਮੈਂ ਕਹਾਂਗਾ ਕਿ ਅਸੀਂ ਕਿਆ ਉਹਦੇ 'ਤੇ ਅਮਲ ਕਰਨੇ ਆ ਕਿ ਨਹੀਂ।